ਪੰਜਾਬੀ ਕਹਾਣੀ ਚਾਰ ਸਿਆਣੇ। ਲਿਖਤ ਸਈਦ ਬੂਟਾ, ਆਵਾਜ਼ ਅਜਮਲ ਸਿਕੰਦਰੀ। ਜਿਹੜਾ ਜ਼ਮਾਨਾ ਹੋਇਆ ਨਾ ਮੁਗਲਾਂ ਕੋਲੋਂ ਲੱਗ ਕੇ ਸਿੱਖਾਂ ਤਾਈਂ, ਇੱਥੋਂ ਤਾਈਂ ਦਾ ਪਤਾ ਹੈ। ਪੱਗ ਰੱਖਦੇ ਆਇਨ ਸਿਰਦਾਰ ਦੇ ਸਿਰ ਉੱਤੇ, ਸਾਰੀ ਕੌਮ ਰਿਆਇਆ ਰਲ ਕੇ। ਪੱਗ ਵਾਲਾ ਸਿਰਦਾਰ ਹੁੰਦਾ, ਹਰ ਕੰਮ ਦਾ ਜ਼ਿੰਮੇਵਾਰ ਹੁੰਦਾ। ਬਰਾਦਰੀ ਵਿੱਚ ਵੀ ਉਹਦੀ ਸਰਦਾਰੀ ਮੰਨੀ ਵੈਂਦੀ ਆਈ। ਹਰ ਖੂਹ ਤੋਂ 5 ਮਰਲੇ ਉਸ ਦੇ ਨਿਕਲਦੇ ਆਏ। ਖਰਚ ਵੀ ਉਸੇ ਦੇ ਜ਼ਿੰਮੇ ਹੁੰਦਾ, ਡੇਰਾ ਵੀ ਉਹ ਪੁਕੇਂਦਾ। ਇੱਕ ਜ਼ਿਮੀਦਾਰ ਆ, 4 ਪੁੱਤਰ ਆਣ ਉਸਦੇ। ਉਹ ਜ਼ਿਮੀਦਾਰ ਮਰ ਗਿਆ। ਜਿਸ ਵੇਲੇ ਚੜ੍ਹਿਆ ਹੋਇਆ, ਕੌਮ ਸਾਰੀ ਇਕੱਠੀ ਹੋਈ। ਵੱਡੇ ਨੂੰ ਆਖਿਆ ਉਹਨੇ, ਸਿਰ ਉੱਤੇ ਪੱਗ ਰੱਖ। ਉਸ ਆਖਿਆ, ਪੱਗ ਉਮਰ ਦੇ ਲਿਹਾਜ਼ ਨਾਲ ਨਹੀਂ, ਪੱਗ ਦਾ ਹੱਕਦਾਰ ਉਹ ਹੁੰਦਾ ਹੈ ਜਿਹੜਾ ਖਰਚਾਈ ਹੋਵੇ, ਨੇਕ ਹੋਵੇ, ਬਿਰਾਦਰੀ ਦਾ ਖਿਦਮਤਗਾਰ ਹੋਵੇ ਤੇ ਰਿਆਇਆ ਦਾ ਵਫਾਦਾਰ ਹੋਵੇ। ਪੱਗ ਦੇ ਕਾਬਲ ਹੈ ਸਾਡਾ ਨਿਕੜਾ ਬਿਰਾ। ਪਰ ਇਹ ਨਿਕੜੇ ਨੂੰ ਆਖਿਆ, ਤੂੰ ਪੱਗ ਰੱਖ। ਉਸ ਆਖਿਆ, ਮੇਰਾ ਇੱਕ ਪਿਓ ਮੋਇਆ ਹੈ ਤੇ 3 ਬੈਠੇ ਨੇ। ਮੈਨੂੰ ਇੰਜ ਹਯਾ ਆਉਂਦਾ ਹੈ ਕਿ 3 ਵੱਡਿਆਂ ਬਿਰਾਵਾਂ ਦੇ ਹੁੰਦਿਆਂ ਮੈਂ ਸਿਰ ਉੱਤੇ ਪੱਗ ਰੱਖਾਂ। ਅੱਜ ਉਹ ਜ਼ਮਾਨਾ ਹੈ ਜੋ ਪੱਗ ਦੇ ਮਗਰ ਬਿਰਾ ਦਾ ਸਿਰ ਕਪੈਂਦੇ ਨੇ। ਅਖੀਰ ਲੋਕਾਂ ਆਖਿਆ, ਫਲਾਣਾ ਸੱਥੀ ਹੈ, ਉਸ ਤੇ ਸਾਥ ਲੈ ਜਾਵੀਏ। ਜ਼ਾਮਨ ਲੈ ਦੇ ਲਿਓਨੇ ਬਈ ਜਿੱਦੇ ਸਿਰ ਉੱਤੇ ਉਹ ਪੱਗ ਰੱਖੇ ਉਹ ਕਬੂਲ ਕਰੇ। ਉਹ ਜੋ ਚਾਰੇ ਨਾ ਇਨ ਰੱਖਦੇ, ਉਹ ਚਾਰੇ ਬਿਰਾ ਟੋਰ ਪੈਣ। ਜਿਸ ਵੇਲੇ ਬਾਹਰ ਨੂੰ ਵੜਨ ਤਾਂ ਵੱਡਾ ਬੋਲਿਆ ਹੈ, ਮਰ ਕਾ ਇਹ ਜ਼ਨਾਵਰ ਹੈ। ਹਕੱਲਾ ਟਪਿਆ ਖਲੋਤਾ, ਨਾਲ ਬੰਦਾ ਕੋਈ ਨਹੀਂ। ਖੁਰਾ ਵੇਖ ਕੇ ਉਸ ਤੋਂ ਨਿਕੜੇ ਆਖਿਆ, ਡਾਚੀ ਹੈ। ਤੀਆ ਬੋਲਿਆ, ਇੱਕ ਅੱਖੋਂ ਕਾਣੀ ਹੈ। ਚੌਥੇ ਆਖਿਆ, ਉੱਤੇ ਮੱਖ ਹੀ ਲਦਿਆ ਹੋਇਆ ਹੈ। ਥੋੜੀ ਜਿਹੀ ਢੇਲ ਪਿੱਛੋਂ ਵੱਡੇ ਖੁਰਾ ਵੇਖ ਕੇ ਆਖਿਆ, ਜ਼ਨਾਨਾ ਹੈ। ਦੂਏ ਆਖਿਆ, ਪਾਵਲਿਆਣੀ ਹੈ। ਤੀਏ ਆਖਿਆ, ਰੁੱਠੀ ਹੋਈ ਹੈ। ਤੇ ਚੌਥੇ ਆਖਿਆ, ਪੈਰ ਭਾਰਾ ਸੂ। ਇਤਨੇ ਤਾਈਂ ਮਗਰੋਂ ਇੱਕ ਡੰਡਕੇ ਵਾਲਾ ਆਣ ਰਲਿਆ। ਕੇ ਮਰਕਾ, ਇੱਥੋਂ ਕੋਈ ਜ਼ਨਾਵਰ ਲੱਗਦਾ ਡਿੱਠਾ ਨੇ? ਅਖੇ ਡਾਚੀ ਆ। ਹਾਂ। ਕਾਣੀ ਹੈ? ਹਾਂ। ਮੱਖ ਹੀ ਲਦੇ ਹੋਇਆ ਸੂ? ਅਖੇ ਹਾਂ। ਸਾਨੂੰ ਤਾਂ ਕੋਈ ਪਤਾ ਨਹੀਂ। ਉਸ ਆਖਿਆ, ਬੰਦੇ ਦੇ ਬੱਚੇ ਬਣੋ ਤੇ ਮੈਨੂੰ ਡਾਚੀ ਦੇਵੋ। ਅਖੇ ਫਲਾਣਾ ਸੱਥੀ ਸੁਣਿਆ ਹੋਇਆ ਹੀ? ਹਾਂ। ਅਸੀਂ ਵੀ ਸਾਥ ਲਈ ਵੇਨੇ ਆ ਤਾਂ ਤੂੰ ਵੀ ਲਗਾ। ਡਾਚੀ ਸਾਨੂੰ ਪੈ ਗਈ ਤਾਂ ਲੈ ਲੈਵੀਂ। ਹੁਣ ਉਹ 5 ਹੋ ਗਏ। ਜੱਟ ਹੋਇਆ ਤਾਂ ਮਗਰੋਂ 3 ਡੰਡਕਿਆਂ ਵਾਲੇ ਜਣੇ ਆਣ ਰਲੇ। ਕੇ ਮਰਕਾ, ਇੱਥੋਂ ਕੋਈ ਬੰਦਾ ਲੱਗਦਾ ਡਿੱਠਾ ਨੇ? ਜ਼ਨਾਨੀ ਹੈ? ਹਾਂ। ਅਖੇ ਸਾਨੂੰ ਤਾਂ ਕੋਈ ਪਤਾ ਨਹੀਂ। ਉਹਨਾਂ ਆਖਿਆ, ਸਾਨੂੰ ਬਾਈ ਦੇਵੋ। ਅਖੇ ਆਏ ਡਾਚੀ ਵਾਲਾ ਵੀ ਹੈ ਤਾਂ ਤੁਸੀਂ ਵੀ ਲੱਗੇ ਆਓ। ਉੱਥੇ ਸੱਥੀ ਕੋਲ ਗੱਲ ਕਰ ਲੈਨੇ ਆ, ਸਾਨੂੰ ਗਤਿਓਸ ਤਾਂ ਲੈ ਲਿਵਿਆ ਹੈ। ਹੁਣ 8 ਜਣੇ ਹੋ ਗਏ। ਟੁਰਦੇ ਟੁਰਦੇ ਜਿਹੜੇ ਵੇਲੇ ਸੱਥੀ ਦੇ ਸ਼ਹਿਰ ਵਿੱਚ ਆਏ ਤਾਂ ਅੱਗੋਂ ਇੱਕ ਮਾਈ ਮਿਲੀ। ਉਸ ਤੋਂ ਪੁੱਛਿਆ ਉਹਨੇ, ਫਲਾਣਾ ਸੱਥੀ? ਉਸ ਆਖਿਆ, ਉਹ ਤਾਂ ਸਾਲ ਦਾ ਮਰ ਗਿਆ ਹੋਇਆ ਹੈ। ਬੇੜਾ ਬੁੱਢ ਗਿਆ। ਉਹਨਾਂ ਆਖਿਆ, ਉੱਡ ਗਿਆ ਉਸੇ। ਹੈਰਾਨ ਖਲੋਤੇ। ਕੁਆਰੀ ਜੀ ਇੱਕ ਛੋਰ ਲੱਗੀ, ਸਿਰ ਉੱਤੇ ਗੜੇ। ਉਸ ਪੁੱਛਿਆ, ਕਿਉਂ ਖੜੇ ਹੋ? ਉਹਨਾਂ ਦੱਸਿਆ, ਫਲਾਣੇ ਸੱਥੀ ਤੇ ਸਾਥ ਆਂਦੀ ਆਈ, ਪਰ ਇੱਥੇ ਆਣ ਕੇ ਸੁਣਿਆ ਉਹ ਤਾਂ ਸਾਲ ਦਾ ਮਰ ਗਿਆ ਹੈ। ਉਸ ਆਖਿਆ, ਮਰ ਕੋਈ ਨਹੀਂ ਗਿਆ, ਉਹ ਡੇਰੇ ਉੱਤੇ ਸੁੱਤਾ ਪਿਆ ਹੈ, ਪਰ 3 ਸਾਲ ਦਾ ਅੰਨਾ ਹੋ ਗਿਆ ਹੈ। ਖੈਰ, ਉਹਨਾਂ ਆਖਿਆ, ਮੁੜ ਗੱਲ ਤਾਂ ਸੁਣ ਸਕਦਾ ਹੈ। ਅਗਾਂਹ ਗਏ ਤੇ ਹਵਾ ਤਰੀਖੀ ਗੁੱਲੀ ਹੋਈ ਹੈ। ਸੱਥੀ ਦੀਆਂ ਲੱਤਾਂ ਉਦਾਂ ਹੀ ਹਵਾ ਆਲਾਨ। ਮਜਲਾ ਸੱਥੀ ਦਾ ਗਾਲਾ ਆ ਪਿਆ ਹੈ। ਉਹਨਾਂ ਇੱਕ ਦੂਏ ਨੂੰ ਆਖਿਆ, ਇਹ ਫੈਸਲਾ ਲਿਖੀ ਪਿਆ ਨੇ, ਪੜ ਆਪ ਲਵੋ। ਐਸ ਕਿਹੜੀ ਸਾਥ ਬਣਨੀ ਹੈ ਜਿਹਨੂੰ ਇਤਨਾ ਵੀ ਹੋਸ਼ ਨਹੀਂ। ਬੁਲਾਰੇ ਤੇ ਉਹ ਜਾਗ ਪਿਆ। ਉਸ ਪਹਿਲੇ ਲੜ ਕੁੰਜਿਆ ਤੇ ਆਖਿਓਸ, ਮਰਕਾ 7ਵੀਂ ਪੀੜੀ ਮੇਰੇ ਨਾਨਕੇ ਅਯਾਲ ਆਇਨ। ਉਹ ਖੂਨ ਜਦੋਂ ਛਿੱਕੇ ਤਾਂ ਹੋਸ਼ ਨਹੀਂ ਰਹਿੰਦਾ। ਵੇਖਦਾ ਜੋ ਪਿਆ ਆਮ ਤੇਜ਼ ਹਵਾ, ਸਿਆਣਾ ਬੰਦਾ ਤਾਂ ਲੱਤਾਂ ਨਹੀਂ ਕਰੇਂਦਾ। ਤੁਹਾਡੀ ਸਾਥ ਨਾ ਬੰਨਾ ਤਾਂ ਜਿਵੇਂ ਤੁਹਾਡਾ ਦਿਲ ਹੋਵੇ ਉਂਝ ਕਰ ਲਿਆ। ਉਹਨਾਂ ਆਖਿਆ, ਪਹਿਲੇ ਤਾਂ ਤੂੰ ਆਪਣੀ ਮੁਕਾ। ਇੱਕ ਮਾਈ ਮਿਲੀ ਏ ਤੇ ਉਸ ਆਖਿਆ ਕਿ ਤੂੰ ਸਾਲ ਦਾ ਮਰ ਗਿਆ ਹੈ। ਇੱਕ ਛੋਰ ਮਿਲੀ ਏ ਤੇ ਉਸ ਆਖਿਆ ਕਿ ਤੂੰ 3 ਸਾਲ ਦਾ ਅੰਨਾ ਹੈ। ਮਰਿਆ ਵੀ ਕੋਈ ਨਹੀਂ। ਇਹ ਕੀ ਵਾਟੇ? ਸੱਥੀ ਆਖਿਆ, ਉਹਨਾਂ ਸੱਚ ਆਖਿਆ। ਜਿਹੜੀ ਪਹਿਲੀ ਮਿਲੀ ਏ ਉਹ ਮੇਰੀ ਸਵਾਣੀ ਏ ਤੇ ਮੈਂ ਸਾਲ ਦਾ ਉਸ ਕਾਣ ਮਰ ਗਿਆ। ਜਿਹੜੀ ਛੋਰ ਮਿਲੀ ਏ ਉਹ ਮੇਰੀ ਧੀ ਏ, 3 ਸਾਲ ਦੀ ਜਵਾਨ ਹੈ। ਉਸ ਵੀ ਠੀਕ ਆਖਿਆ, ਮੇਰਾ ਪਿਓ ਅੰਨਾ ਹੋ ਗਿਆ। ਚੰਗਾ, ਹੁਣ ਇਸ ਡਾਚੀ ਵਾਲੇ ਦੀ ਸੁਣ। ਡਾਚੀ ਵਾਲੇ ਆਖਿਆ, ਮੈਂ ਇਹਨਾਂ ਤੋਂ ਪੁੱਛਿਆ ਜ਼ਨਾਵਰ ਕਰਕੇ,
ਇਹਨਾਂ ਆਖਿਆ ਡਾਚੀ ਹੈ, ਕਾਣੀ ਹੈ, ਮੱਖ ਹੀ ਲਦਿਆ ਹੋਇਆ ਸੂ। ਹੁਣ ਆਦਨ ਕੇ ਪਤਾ ਕੋਈ ਨਹੀਂ। ਉਸ ਉਹਨਾਂ ਚਵਾਂ ਬਿਰਾਲ ਮੂੰਹ ਕੀਤਾ। ਵੱਡੇ ਆਖਿਆ ਐਸ ਪੁੱਛਿਆ ਜ਼ਨਾਵਰ ਟਪਿਆ। ਮੈਂ ਆਖਿਆ ਜੀ ਡਾਚੀ ਹੈ, ਕਿਉਂ ਜੇ ਉਸ ਦਾ ਮੂਤਰ ਖੁਰਿਆਂ ਉੱਤੇ ਆ। ਦੂਏ ਆਖਿਆ ਡਾਚੀ ਨਾਲ ਮਰਦਾਵਾਂ ਖੁਰਾ ਕੋਈ ਨਾ। ਮੈਂ ਇਸ ਤੋਂ ਆਖਿਆ ਹਕੱਲੀ ਹੈ। ਤੀਏ ਬਿਰਾ ਆਖਿਆ ਮੈਂ ਆਖਿਆ ਜੀ ਕਾਣੀ ਹੈ, ਕਿਉਂ ਜੋ ਇੱਕ ਪਾਸਿਓਂ ਰੁੱਖਾਂ ਨੂੰ ਚਰਦੀ ਹੈ ਤੇ ਦੂਏ ਪਾਸੇ ਮੂੰਹ ਨਹੀਂ ਮਰਿੰਦੀ। ਚੌਥੇ ਆਖਿਆ ਜੀ ਮੈਂ ਆਖਿਆ ਮੱਖ ਹੀ ਲਦਿਆ ਹੋਇਆ ਸੂ, ਕਿਉਂ ਜੋ ਜਿਨ੍ਹਾਂ ਝਾੜੀਆਂ ਨੂੰ ਖੰਨ ਕੇ ਲੱਗਦੀ ਹੈ ਉੱਥੇ ਮੱਖੀ ਦੀਆਂ ਮੱਖੀਆਂ ਮੈਂ ਡਿਠੀਆਂ। ਸੱਥੀ ਡਾਚੀ ਵਾਲਿਆਂ ਨੂੰ ਆਖਿਆ ਤੂੰ ਵਗ ਜਾ, ਡਾਚੀ ਇਹਨਾਂ ਕੋਲ ਕਾਈ ਨਹੀਂ, ਐਵੇਂ ਢੂੜ ਨਾ ਵੰਜਾ। ਹੁਣ ਵਾਰੀ ਸਵਾਣੀ ਵਾਲੇ ਬੇਲੀਆਂ ਦੀ ਆ ਗਈ। ਸੱਥੀ ਆਖਿਆ ਹਲਾ ਬਈ ਤੁਸੀਂ ਗੱਲ ਕਰੋ। ਉਹਨਾਂ ਗੱਲ ਕੀਤੀ। ਅਸਾਂ ਪੁੱਛਿਆ ਹੈ ਕਿ ਇੱਥੋਂ ਕੋਈ ਬੰਦਾ ਲੱਗਿਆ ਹੈ। ਇਹਨਾਂ ਆਖਿਆ ਹੈ ਜ਼ਨਾਨੀ ਹੈ, ਪਾਵਲਿਆਣੀ ਹੈ, ਰੁੱਠੀ ਹੋਈ ਹੈ ਤੇ ਪੈਰ ਭਾਰਾ ਸੂ। ਹੁਣ ਆ ਦਿਨ ਪਤਾ ਨਹੀਂ। ਪਹਿਲੇ ਆਖਿਆ ਜੀ ਮੈਂ ਆਖਿਆ ਕਿ ਜ਼ਨਾਨਾ ਖੁਰਾ ਹੈ। ਦੂਏ ਆਖਿਆ ਜੀ ਮੈਂ ਆਖਿਆ ਕਿ ਪਾਵਲਿਆਣੀ ਹੈ, ਕਿਉਂ ਜੋ ਇੱਕ ਕਦਮ ਲੰਮਾ ਪਟੇਂਦੀ ਹੈ ਤੇ ਦੂਆ ਨਿੱਕਾ, ਇਹ ਤਾਣੇ ਦੀ ਹਿੜੀ ਹੋਣੀ ਹੈ। ਤੀਏ ਆਖਿਆ ਹੈ ਜੀ ਰੁੱਠੀ ਹੋਈ, ਅਗਾਂਹ ਭਜਦੀ ਹੈ ਤੇ ਖੁਰੇ ਪਿਛਾਂ ਮੁੜਦੇ ਨੇ, ਮਗਰੋਂ ਬਹਿ ਬਹਿ ਕੇ ਵੇਖਦੀ ਹੈ ਬਈ ਪਿੱਛੋਂ ਕੋਈ ਆਉਂਦਾ ਤਾਂ ਨਹੀਂ ਪਿਆ। ਚੌਥਾ ਬੋਲਿਆ ਜੀ ਜਿੱਥੇ ਪਿਸ਼ਾਬ ਕੀਤਾ ਸੂ ਉੱਥੇ ਦੋਹਾਂ ਹੱਥਾਂ ਦੀਆਂ ਤਲੀਆਂ ਦੇ ਨਿਸ਼ਾਨ ਲੱਗੇ ਖਲੋਤੇ ਆਏ। ਟੇਕ ਨਾਲ ਉੱਠੀਏ ਜੈ ਤੋਂ ਮੈਂ ਆਖਿਆ ਪੈਰ ਭਾਰਾ ਸੂ। ਹਲਾ ਹੁਣ ਸਾਡੀ ਸੁਣ, ਅਸੀਂ ਚਾਰੋਂ ਬਿਰਾ ਹਾਂ, ਪਿਓ ਫੌਤ ਹੋ ਗਿਆ ਹੈ, ਪੱਗ ਉੱਤੇ ਸਾਡਾ ਜਿਹੜਾ ਹੈ, ਚਵਾਂ ਵਿੱਚੋਂ ਕੋਈ ਵੀ ਸਿਰ ਉੱਤੇ ਨਹੀਂ ਰੱਖਦਾ। ਇਹ ਹੁਣ ਤੋਏ ਰੱਖਣੀ ਹੈ, ਜ਼ਾਮਨ ਅਸਾਂ ਪਹਿਲੇ ਲੈ ਦਿੱਤੇ ਹੋਏ। ਸੱਥੀ ਉੱਠੀ ਕੇ ਘਰ ਲਗਾ ਗਿਆ। ਉਹਦੀ ਸਲਾਹ ਆਇਨ ਉਹ ਆਧੀ ਤੇ ਉਹ ਸਵਾਣੀ। ਉਸ ਆਖਿਆ ਜਿਹੜੇ ਇਹ ਚਾਰ ਪਿਰਾਣੇ ਆਏ ਬੈਠੇ ਨੇ, ਇਹ ਚਾਰੇ ਮੈਥੋਂ ਦਨਾ ਹਨ। ਦਨਾ ਦੀ ਸਾਥ ਬਣਨੀ ਔਖੀ ਹੁੰਦੀ ਹੈ, ਬੇਦਾਨਾ ਆਪਣੀਆਂ ਗੱਲਾਂ ਵਿੱਚ ਫਸ ਵਹਿੰਦਾ ਹੈ। ਇਹ ਤਾਂ ਚਾਰੋਂ ਵਕੀਲ ਹਨ ਤੇ ਮੈਥੋਂ ਵਧੀਕ ਹਨ, ਦੱਸੋ ਹੁਣ ਕੀ ਕਰਾਂ। ਧੀ ਤੇ ਸਵਾਣੀ ਆਖਿਆ ਸੌਖੀ ਗੱਲ ਹੈ, ਚਾਰੋਂ ਹਨ ਅਮੀਰ ਬੰਦੇ, ਚੁਆਂ ਨੂੰ ਇੱਕ ਨੌਕਰ ਤੇ ਇੱਕ ਕਮਰਾ ਆਪੋ ਆਪ ਦੇ ਰਾਤ ਦੇ ਰਹਿਣ ਵਾਸਤੇ। ਵੱਧ ਇਹਨਾਂ ਚਵਾਂ ਤੋਂ ਪੁੱਛ ਤੁਹਾਡੀ ਰਾਤ ਕਿਵੇਂ ਟੱਪਦੀ ਹੈ। ਇਹਨਾਂ ਦੀਆਂ ਗੱਲਾਂ ਵਿੱਚੋਂ ਪਤਾ ਲੱਗ ਜਾਸੀ ਕਿ ਪੱਗ ਦੇ ਕਾਬਲ ਕਿਹੜਾ ਹੈ। ਸੱਥੀ ਉਹਨਾਂ ਨੂੰ ਰਾਤ ਰਹਾਈ। ਚਵਾਂ ਨੂੰ ਚਾਰੇ ਕਮਰੇ ਤੇ ਚਾਰੇ ਨੌਕਰ ਦਿੱਤੇ। ਵੱਡੇ ਤੋਂ ਨੌਕਰ ਪੁੱਛਿਆ ਘਰ ਦੇ ਪੈ ਪੁੱਛਦੇ ਨੇ ਤੁਹਾਡੀ ਰਾਤ ਕਿਵੇਂ ਟੱਪਦੀ ਹੈ। ਉਸ ਆਖਿਆ ਮੈਂ ਕੋਈ ਅੰਨ ਨਹੀਂ ਖਾ ਸਕਦਾ ਸਿਵਾਏ ਕਣਕ ਦੇ। ਕਣਕ ਉਦੋਂ ਔਖੀ ਹੁੰਦੀ ਆ, ਖੂਹਾਂ ਦੇ ਜ਼ਮਾਨੇ ਹੋਏ ਤੇ ਕਣਕਾਂ ਬੰਦਿਆਂ ਤੇ ਘੱਟ ਹੁੰਦੀਆਂ ਹਨ। ਖੈਰ ਉਹਨਾਂ ਕਣਕ ਦੀ ਰੋਟੀ ਦਿਵਾ ਗੱਲੀ। ਜਦੋਂ ਰੋਟੀ ਖਾ ਰਿਹਾ ਤਾਂ ਨੌਕਰ ਪੁੱਛਿਆ ਕਣਕ ਦੀ ਆਈ। ਅਖੇ ਹੈ ਤੇ ਕਣਕ ਦੀ, ਪਰ ਛਿੜਗਾ ਗਧੜਿਆਂ ਦਾ ਗੱਤੀ ਰੱਖਿਆ ਨੇ, ਵਿੱਚੋਂ ਮੂਤਰ ਦੀ ਹਵਾ ਅੜਾਉਂਦੀ ਆਈ। ਉਸ ਜਾ ਕੇ ਸਾਰੀ ਗੱਲ ਸੱਥੀ ਨੂੰ ਦੱਸੀ। ਸੱਥੀ ਆਖਿਆ ਉਸ ਬੜਵੇ ਤੋਂ ਕੋਈ ਪੁੱਛੇ ਅਸਾਥੇ ਥੱਬੀ ਕਣਕ ਦੀ ਆ, ਅਸੀਂ ਦੰਦਾਂ ਦਾ ਗਾਹ ਕਿਵੇਂ ਗਤ ਗਿਆ। ਉਸ ਗੱਲ ਠੀਕ ਕੀਤੀ ਏ। ਦੂਏ ਬਿਰਾ ਕੋਲੋਂ ਨੌਕਰ ਪੁੱਛਿਆ ਤੁਹਾਡੀ ਰਾਤ ਕਿਵੇਂ ਲੱਗਦੀ ਹੈ। ਉਸ ਵਰਦਾ ਦਿੱਤਾ ਤਰੋਸ ਮੱਝ ਹੋਵੇ, ਰੱਤੀ ਕੈਲ, 3 ਸਾਲ ਦੀ ਸੂਈ ਹੋਵੇ, ਉਹਦਾ ਲੋਟਾ ਦੁੱਧ ਦਾ ਨਾ ਹੋਵੇ ਤਾਂ ਮੈਂ ਨੀਂਦਰ ਨਹੀਂ ਆਉਂਦੀ। ਉਹਨਾਂ ਦੀ ਮਰਜ਼ੀ ਦਾ ਦੁੱਧ ਦਿਵਾ ਘਲਿਆ। ਨੌਕਰ ਦੁੱਧ ਪਿਵਾ ਕੇ ਪੁੱਛਿਆ ਤਰੋਸ ਦਾ ਹੈ। ਅਖੇ ਹੈ ਤਾਂ ਤਰੋਸ ਦਾ, ਬਣੀ ਹੋਈ ਨਾ ਹੁੰਦੀ ਤਾਂ ਨਾਰੇ ਦਾ ਸਾਹ ਨਾ ਆਵੇ ਆ। ਨੌਕਰ ਜਾ ਕੇ ਸੱਥੀ ਨੂੰ ਦੱਸਿਆ। ਉਸ ਆਖਿਆ ਵਾਕਈ 3 ਮਹੀਨੇ ਦੀ ਬਣੀ ਹੋਈ ਹੈ। ਤੀਏ ਬਿਰਾ ਕੋਲੋਂ ਨੌਕਰ ਪੁੱਛਿਆ ਤੁਹਾਡੀ ਰਾਤ ਕਿਵੇਂ ਲੱਗਦੀ ਹੈ। ਅਖੇ ਲੱਪ ਸ਼ਰਾਬ ਦੀ ਨਾ ਹੋਵੇ ਤਾਂ ਮੈਨੂੰ ਨੀਂਦਰ ਨਹੀਂ ਆਉਂਦੀ। ਉਹਨਾਂ ਸ਼ਰਾਬ ਦਿਵਾ ਗੱਲੀ। ਜਦੋਂ ਸ਼ਰਾਬ ਪੀ ਰਿਹਾ ਤਾਂ ਨੌਕਰ ਪੁੱਛਿਆ ਕਿਉਂ ਜਈਏ। ਆਖਿਓ ਸ਼ਰਾਬ ਤਾਂ ਹਾਈ, ਪਰ ਬਣਾਉਣ ਵੇਲੇ ਹੇਠ ਹੱਡੀ ਦੁਖਦੀ ਰਹੀ ਆਈ, ਸਵਾਦ ਨਹੀਂ ਆਇਆ। ਨੌਕਰ ਸਾਹਿਬ ਤੋਂ ਨਿਕਲੇ ਤੋਂ ਪੁੱਛਿਆ ਤੁਹਾਡੀ ਰਾਤ ਕਿਵੇਂ ਲੱਗਦੀ ਏ। ਉਸ ਆਖਿਆ ਜ਼ਨਾਨੀ ਬਾਂਹ ਸਿਰ ਹੇਠ ਹੋਵੇ ਤਾਂ ਮੈਨੂੰ ਨੀਂਦਰ ਆਉਂਦੀ ਏ। ਉਹਨਾਂ ਕੰਜਰੀ ਗੱਲੀ। ਜਿਸ ਵੇਲੇ ਕੰਜਰੀ ਬੂਹੇ ਵੜੀ ਤਾਂ ਉਸ ਆਖਿਆ ਅੰਦਰ ਨਾ ਵੜੀ, ਖੁਦਾ ਵੇਖਦਾ ਪਿਆ ਏ। ਜਦੋਂ ਤਾਈਂ ਬਚਪਨਾ ਰਿਹਾ ਏ ਅੰਮਾ ਦੀ ਬਾਂਹ ਸਿਰ ਹੇਠ ਰਹੀ ਏ, ਜਦੋਂ ਕੀ ਸ਼ਾਦੀ ਹੋਈ ਏ ਆਪਣੀ ਸਵਾਣੀ ਦੀ ਬਾਂਹ ਮੇਰੇ ਸਿਰ ਹੇਠ ਹੁੰਦੀ ਏ। ਗੈਰ ਸਵਾਣੀ ਵੱਲੋਂ ਤਾਂ ਅੱਜ ਤਾਈਂ ਅੱਖ ਚਾਹ ਕੇ ਨਹੀਂ ਵੇਖੀ। ਉਸ ਵੇਲੇ ਨੌਕਰ ਘਰ ਗਿਆ ਤੇ ਉਹ ਸਾਰੀ ਗੱਲ ਸੁਣਾਈ। ਫਜਰ ਨੂੰ ਸੱਥੀ ਡੇਰੇ ਉੱਤੇ ਆਇਆ। ਉਸ ਆਖਿਆ
ਮੇਰੀ ਨਜ਼ਰ ਵਿੱਚ ਪੱਗ ਦੇ ਕਾਬਲ ਇਹ ਨਿਕੜਾ ਨੇ। ਤਰੇ ਭਰਾ ਉੱਠੇ, ਉਹਨਾਂ ਨਿਕੜੇ ਨੂੰ ਹਾਂ ਨਾਲ ਚਲਾਇਆ ਤੇ ਅਖਿਓ ਨੇ ਇਹ ਬੈੜਾ ਬਣਦਾ ਨਾ, ਸਾਡੀ ਨਜ਼ਰ ਵਿੱਚ ਵੀ ਇਹੋ ਆ।